ਜ਼ਮੀਨ ਤੇ ਰਹਿੰਦਿਆਂ ਬਹੁਤ ਸਾਰੇ ਲੋਕ ਆਪਣਾ ਕੱਦ ਵੱਡਾ ਕਰਨ ਦੇ ਬਾਰੇ ਯਤਨ ਕਰ ਰਹੇ ਹੁੰਦੇ ਨੇ, ਪਰ ਅੱਜ ਅਸੀਂ ਤੁਹਾਨੂੰ ਅਜਿਹੀ ਗੱਲ ਦੱਸਣ ਜਾ ਰਹੇ ਹਾਂ ਕਿ ਜੇ ਤੁਹਾਡਾ ਕੱਦ ਛੋਟਾ ਹੈ ਜਾਂ ਤੁਸੀਂ ਆਪਣਾ ਕੱਦ ਲੰਮਾ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਕੋਈ ਐਕਸਰਸਾਈਜ਼ ਕਰਨ ਦੀ ਬਿਲਕੁਲ ਲੋੜ ਨਹੀਂ ਤੇ ਨਾ ਹੀ ਕੋਈ ਦਵਾਈ ਖਾਣ ਦੀ ਲੋੜ ਹੈ। ਤੁਹਾਨੂੰ ਕਰਨਾ ਇਹ ਪਵੇਗਾ ਕਿ ਤੁਸੀਂ ਸਪੇਸ ਵਿੱਚ ਚਲੇ ਜਾਓ, ਤੁਹਾਡਾ ਕੱਦ ਆਪਣੇ ਆਪ ਹੀ ਲੰਮਾ ਹੋ ਜਾਵੇਗਾ। ਜੀ ਇਹ ਗੱਲ ਕਰਦੇ ਨੇ ਨਾਸਾ ਦੇ ਸਾਇੰਸਦਾਨ। ਨਾਸਾ ਦੇ ਸਾਇੰਸਦਾਨਾਂ ਮੁਤਾਬਕ ਜ਼ਮੀਨ ਤੇ ਜੇ ਤੁਹਾਡਾ ਕੱਦ 6 ਫੁੱਟ ਯਾਨੀ 1.8 ਮੀਟਰ ਹੈ ਤੇ ਖਲਾਅ ਵਿੱਚ ਜਾ ਕੇ ਤੁਹਾਡਾ ਕੱਦ 2 ਇੰਚ ਤੱਕ ਵੱਧ ਜਾਵੇਗਾ। ਯਾਨੀ ਜੇ ਤੁਹਾਡਾ ਕੱਦ ਜ਼ਮੀਨ ਤੇ 6 ਫੁੱਟ ਹੈ ਤੇ ਖਲਾਅ ਵਿੱਚ ਜਾ ਕੇ ਤੁਹਾਡਾ ਕੱਦ 6 ਫੁੱਟ 2 ਇੰਚ ਹੋ ਜਾਵੇਗਾ। ਨਾਸਾ ਦੇ ਸਾਇੰਸਦਾਨ ਇਸ ਦੀ ਵਜ੍ਹਾ ਇਹ ਦੱਸਦੇ ਨੇ ਕਿ ਜ਼ਮੀਨ ਤੇ ਸਾਡੀ ਰੀੜ੍ਹ ਦੀ ਹੱਡੀ ਦੀਆਂ ਡਿਸਕਾਂ ਦਰਮਿਆਨ ਮੁਸਲਸਲ ਦਬਾਅ ਰਹਿੰਦਾ ਹੈ, ਜਿਸ ਦੀ ਵਜ੍ਹਾ ਗ੍ਰੈਵਿਟੀ ਹੈ। ਜ਼ਮੀਨ ਤੇ ਖਲੋਤਿਆਂ ਜਾਂ ਟੁਰਦਿਆਂ ਰੀੜ੍ਹ ਦੀ ਹੱਡੀ ਤੇ ਗ੍ਰੈਵਿਟੀ ਦੀ ਵਜ੍ਹਾ ਤੋਂ ਮੁਸਲਸਲ ਪ੍ਰੈਸ਼ਰ ਰਹਿੰਦਾ ਹੈ, ਪਰ ਜਦੋਂ ਖਲਾਬਾਜ਼ ਖਲਾਅ ਵਿੱਚ ਜਾਂਦੇ ਨੇ ਤੇ ਉਹਨਾਂ ਦੀ ਰੀੜ੍ਹ ਦੀ ਹੱਡੀ ਤੋਂ ਗ੍ਰੈਵਿਟੀ ਦਾ ਪ੍ਰੈਸ਼ਰ ਮੁੱਕ ਜਾਂਦਾ ਹੈ। ਇਸ ਪ੍ਰੈਸ਼ਰ ਦੇ ਮੁੱਕਣ ਨਾਲ ਕੱਦ ਵਿੱਚ ਥੋੜਾ ਜਿਹਾ ਵਾਧਾ ਹੋ ਜਾਂਦਾ ਹੈ, ਪਰ ਇਹਦਾ ਇਹ ਮਤਲਬ ਹਰਗਿਜ਼ ਨਹੀਂ ਕਿ ਜ਼ਮੀਨ ਤੇ ਜਾ ਕੇ ਵੀ ਤੁਹਾਡਾ ਕੱਦ ਓਨਾ ਹੀ ਲੰਮਾ ਰਹੇਗਾ ਜੋ ਸਪੇਸ ਵਿੱਚ ਜਾ ਕੇ ਹੋਇਆ ਸੀ। ਜ਼ਮੀਨ ਤੇ ਆਉਣ ਤੋਂ ਬਾਅਦ ਕੱਦ ਦੁਬਾਰਾ ਉਸੇ ਜਗ੍ਹਾ ਤੇ ਆ ਜਾਵੇਗਾ ਜਿਹੜਾ ਖਲਾਅ ਵਿੱਚ ਜਾਣ ਤੋਂ ਪਹਿਲਾਂ ਸੀ, ਯਾਨੀ 6 ਫੁੱਟ। ਨਾਸਾ ਦੀ ਰਿਸਰਚ ਮੁਤਾਬਕ ਸਕਾਟ ਕੈਲੀ ਜਿਹੜਾ 2 ਸਾਲ ਤੱਕ ਖਲਾਈ ਸਟੇਸ਼ਨ ਵਿੱਚ ਰਿਹਾ, ਉਹਦਾ ਕੱਦ ਖਲਾਅ ਵਿੱਚ ਜਾ ਕੇ ਆਪਣੇ ਟਵਿਨ ਬ੍ਰਦਰ ਨਾਲੋਂ 2 ਇੰਚ ਵੱਧ ਗਿਆ, ਪਰ ਜ਼ਮੀਨ ਤੇ ਵਾਪਸ ਆਉਣ ਤੋਂ ਬਾਅਦ ਦੁਬਾਰਾ ਉਸੇ ਪੋਜੀਸ਼ਨ ਤੇ ਆ ਗਿਆ। ਤੁਹਾਨੂੰ ਇੱਕ ਹੋਰ ਗੱਲ ਦੱਸਦੇ ਚੱਲੀਏ ਕਿ ਗ੍ਰੈਵਿਟੀ ਸਿਰਫ ਸਪੇਸ ਤੇ ਹੀ ਕੱਦ ਉਤੇ ਅਸਰਅੰਦਾਜ਼ ਨਹੀਂ ਹੁੰਦੀ, ਬਲਕਿ ਤੁਹਾਡੇ ਲਈ ਹੈਰਾਨੀ ਦੀ ਗੱਲ ਹੋਵੇਗੀ ਕਿ ਦਿਨ ਦੇ ਮੁxtਲਫ ਵੇਲਿਆਂ ਵਿੱਚ ਗ੍ਰੈਵਿਟੀ ਦਾ ਅਸਰ ਸਾਡੇ ਜਿਸਮ ਤੇ ਹੋਰ ਹੁੰਦਾ ਹੈ, ਪਰ ਇਸ ਦਾ ਅਸਰ ਜਿਸਮ ਤੇ ਬਿਲਕੁਲ ਮਾਮੂਲੀ ਹੈ। ਮਿਸਾਲ ਦੇ ਤੌਰ ਤੇ ਖਲੋਤਿਆਂ ਗ੍ਰੈਵਿਟੀ ਦਾ ਅਸਰ ਜਿਸਮ ਉੱਤੇ ਕਿਸੇ ਹੋਰ ਤਰੀਕੇ ਦੇ ਨਾਲ ਹੋਵੇਗਾ, ਪਰ ਜਦੋਂ ਰਾਤ ਨੂੰ ਅਸੀਂ ਆਪਣੇ ਬੈੱਡ ਤੇ ਲੇਟਦੇ ਹਾਂ, ਗ੍ਰੈਵਿਟੀ ਸਾਡੇ ਜਿਸਮ ਤੇ ਹੋਰ ਤਰ੍ਹਾਂ ਅਸਰਅੰਦਾਜ਼ ਹੋ ਰਹੀ ਹੁੰਦੀ ਹੈ, ਯਾਨੀ ਬੈੱਡ ਤੇ ਸੁੱਤਿਆਂ ਕੱਦ ਵਿੱਚ ਮਾਮੂਲੀ ਜਿਹਾ ਇਜ਼ਾਫਾ ਹੋ ਜਾਂਦਾ ਹੈ। ਖਲਾਅ ਦੇ ਵਿੱਚ ਕੱਦ ਲੰਮਾ ਹੋਣ ਦੀ ਵਜ੍ਹਾ ਸਿਰਫ ਰੀੜ੍ਹ ਦੀ ਹੱਡੀ ਹੀ ਨਹੀਂ, ਬਲਕਿ ਕੁਝ ਹੋਰ ਵੀ ਕਾਰਨ ਨੇ। ਮਿਸਾਲ ਦੇ ਤੌਰ ਤੇ ਖਲਾਬਾਜ਼ ਖਲਾਅ ਦੇ ਵਿੱਚ ਟੁਰਦੇ ਨਹੀਂ ਬਲਕਿ ਤੈਰਦੇ ਨੇ, ਫਲੋਟ ਕਰਦੇ ਨੇ, ਇਸ ਲਈ ਉਹਨਾਂ ਦੇ ਲੱਤਾਂ ਪੈਰਾਂ ਦੇ ਜੋੜ ਵੀ ਕੱਦ ਵਿੱਚ ਵਾਧੇ ਦਾ ਕਾਰਨ ਬਣਦੇ ਨੇ। ਸਪੇਸ ਵਿੱਚ ਜਾ ਕੇ ਕੱਦ ਤੇ ਥੋੜਾ ਜਿਹਾ ਵੱਡਾ ਹੋ ਜਾਂਦਾ ਹੈ, ਪਰ ਇਸ ਤੋਂ ਅੱਡ ਜਿਸਮ ਉੱਤੇ ਜਿਹੜੇ ਅਸਰਾਤ ਹੁੰਦੇ ਨੇ ਉਹਨਾਂ ਤੇ ਵੀ ਇੱਕ ਨਜ਼ਰ ਮਾਰਦੇ ਹਾਂ। ਜਿਹੜੇ ਖਲਾਬਾਜ਼ ਸਪੇਸ ਵਿੱਚ ਮੁਸਲਸਲ ਰਹਿੰਦੇ ਨੇ ਉਹਨਾਂ ਦੀਆਂ ਹੱਡੀਆਂ ਵਿੱਚੋਂ ਕੈਲਸ਼ੀਅਮ ਖਾਰਜ ਹੋਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਨੇ। ਦੂਜਾ, ਖਲਾਅ ਵਿੱਚ ਰਹਿੰਦਿਆਂ ਉਹ ਆਪਣੀਆਂ ਲੱਤਾਂ ਦਾ ਇਸਤੇਮਾਲ ਨਹੀਂ ਕਰਦੇ, ਇਸ ਲਈ ਉਹਨਾਂ ਦੀ ਕਮਰ ਦੇ ਮਸਲ ਕਮਜ਼ੋਰ ਹੋ ਜਾਂਦੇ ਨੇ। ਇਸ ਤੋਂ ਇਲਾਵਾ ਕਿਡਨੀ ਤੇ ਬਲੱਡ ਸਰਕੂਲੇਸ਼ਨ ਵਿੱਚ ਵੀ ਫਰਕ ਆਉਂਦਾ ਹੈ। ਤੇ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਵੀ ਜੇ ਤੁਸੀਂ ਸਿਰਫ ਆਪਣਾ ਕੱਦ ਵੱਡਾ ਕਰਨ ਲਈ ਸਪੇਸ ਵਿੱਚ ਜਾਣਾ ਚਾਹੁੰਦੇ ਹੋ ਤੇ ਤੁਹਾਡੀ ਮਰਜ਼ੀ, ਪਰ ਜੇ ਸਾਡੀ ਮੰਨੋ ਤੇ ਜ਼ਮੀਨ ਤੇ ਰਹਿੰਦਿਆਂ ਹੋਇਆਂ ਐਕਸਰਸਾਈਜ਼ ਦੇ ਨਾਲ ਵਜ਼ਨ ਵਧਾਓ ਜਾਂ ਆਪਣੇ 2 ਇੰਚ ਨਿੱਕੇ ਕੱਦ ਦੇ ਨਾਲ ਹੀ ਗੁਜ਼ਾਰਾ ਕਰੋ।